ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪ੍ਰਚਾਰ ਮੰਤਰੀ ਤੋਂ। ਮਾਫ ਕਰਨਾ, ਮੈਂ ਗਲਤ ਉਚਾਰਨ ਕਰ ਗਿਆ, ਮੈਂ ਕਹਿਣਾ ਸੀ ਪ੍ਰਧਾਨ ਮੰਤਰੀ ਤੋਂ। ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਕੇ ਸੰਭਾਲ ਲਿਆ ਹੁਣ ਹਿਮਾਚਲ ਦੇ ਵਿੱਚ ਚੋਣ ਇੰਚਾਰਜ ਦਾ ਅਹੁਦਾ। ਸ਼ਰਮਾ ਜੀ, ਬਿਲਕੁਲ ਪ੍ਰਵੀਨ ਜੀ, ਜੇਕਰ ਤੁਹਾਡੀ ਇਸ ਗੱਲ ਨੂੰ ਦਰੁਸਤ ਮੰਨਿਆ ਜਾ ਸਕਦਾ, ਕਿਉਂਕਿ ਜਿਵੇਂ ਤੁਹਾਨੂੰ ਭੁਲੇਖਾ ਪਿਆ ਕਿ ਪ੍ਰਧਾਨ ਮੰਤਰੀ ਕਹਿਣਾ ਕਿ ਪ੍ਰਚਾਰ ਮੰਤਰੀ ਕਹਿਣਾ, ਉਸੇ ਤਰ੍ਹਾਂ ਪੂਰੇ ਦੇਸ਼ ਨੂੰ ਭੁਲੇਖਾ ਪੈਂਦਾ ਕਿ ਅਸੀਂ ਪ੍ਰਧਾਨ ਮੰਤਰੀ ਚੁਣਿਆ ਕਿ ਰੈਲੀ ਮੰਤਰੀ ਚੁਣਿਆ। ਸੋ ਹਰ ਥਾਂ ਰੈਲੀਆਂ ਕਰਨ ਦਾ ਉਹਨਾਂ ਨੂੰ ਸ਼ੌਂਕ, ਚੋਣ ਪ੍ਰਚਾਰ ਤੇ ਜਾਣ ਦਾ ਸ਼ੌਂਕ, ਫੋਟੋਆਂ ਖਿਚਾਉਣ ਦਾ ਸ਼ੌਂਕ, ਤਸਵੀਰਾਂ ਦੇ ਵਿੱਚ ਚਰਚਾਵਾਂ 'ਚ ਬਣੇ ਰਹਿਣ ਦਾ ਸ਼ੌਂਕ। ਪਰ ਫਿਰ ਵੀ ਇੱਕ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਕ ਗਰਮਾ ਹੁੰਦੀ ਹੈ, ਇੱਕ ਮਾਨਤਾ ਹੁੰਦੀ ਹੈ, ਉਹਦਾ ਇੱਕ ਮਤਲਬ ਕਿ ਰੁਤਬਾ ਹੁੰਦਾ ਹੈ। ਉਸ ਰੁਤਬੇ ਨੂੰ ਬਿਲਕੁਲ ਮੈਨੂੰ ਲੱਗਦਾ ਕਿ ਰੋਲ ਕੇ ਰੱਖ ਦਿੱਤਾ ਨਰਿੰਦਰ ਮੋਦੀ ਹੋਰਾਂ ਨੇ। ਉਹ ਕਦੇ ਵੀ ਪ੍ਰਧਾਨ ਮੰਤਰੀ ਦੇ ਰੋਲ ਦੇ ਵਿੱਚ ਨਜ਼ਰ ਹੀ ਨਹੀਂ ਆਉਂਦੇ, ਉਹ ਪਾਰਟੀ ਦੇ ਲੀਡਰ ਦੇ ਰੋਲ 'ਚ ਹੀ ਨਜ਼ਰ ਆਉਂਦੇ ਨੇ। ਉਹ ਪਾਰਟੀ ਦਾ ਪ੍ਰਚਾਰ ਪ੍ਰਸਾਰ ਹੀ ਕਰਦੇ ਨਜ਼ਰ ਆਉਂਦੇ ਨੇ ਹਰ ਥਾਂ ਦੇ ਵਿੱਚ। ਤੁਸੀਂ ਇਹ ਦੇਖੋ ਕਿ G20 ਸੰਮੇਲਨ ਹੋਣਾ ਅਗਲੇ ਸਾਲ ਅੰਮ੍ਰਿਤਸਰ ਦੇ ਵਿੱਚ, ਤੇ ਉਸ ਨੂੰ ਲੈ ਕੇ ਵੀ ਵਿਵਾਦ ਹੋ ਗਿਆ ਕਿ ਉਹਦੇ ਲੋਗੋ ਦੇ ਵਿੱਚ ਵੀ ਕਮਲ ਦਾ ਫੁੱਲ ਫਿੱਟ ਕੀਤਾ ਜੀ। ਠੀਕ ਹੈ, ਅਯੋਧਿਆ ਦੇ ਵਿੱਚ ਲਤਾ ਮੰਗੇਸ਼ਕਰ ਦੇ ਨਾਂ ਦੇ ਉੱਤੇ ਇੱਕ ਚੌਂਕ ਬਣਾਇਆ, ਉਸ ਚੌਂਕ ਦੇ ਵਿੱਚ ਵੀ ਮਤਲਬ ਕਿ ਕਹਿੰਦੇ ਜਿੰਨੇ ਸੁਰਨੇ ਜੀ ਉਹਨੇ ਕਮਲ ਦੇ ਫੁੱਲ ਛੱਡਤੇ। ਸੋ ਇਸ ਲਈ ਹਰ ਥਾਂ ਦੇ ਉੱਤੇ ਆਪਣੀ ਪਾਰਟੀ ਦਾ ਚਿੰਨ੍ਹ ਫਿੱਟ ਕਰਨ ਦੀ ਜਿਹੜੀ ਕਵਾਇਦ ਹੈ, ਉਸੇ ਤਰ੍ਹਾਂ ਮੋਦੀ ਚਾਹੁੰਦੇ ਨੇ ਕਿ ਜਿੱਥੇ ਚੋਣ ਪ੍ਰਚਾਰ ਹੋਵੇ, ਜਿੱਥੇ ਵੋਟਾਂ ਦੀ ਗੱਲ ਹੋਵੇ, ਉੱਥੇ ਮੈਂ ਜ਼ਰੂਰ ਹੋਵਾਂ ਜੀ। ਮੈਂ ਇੱਕ ਹੋਰ ਗੱਲ ਦੱਸਦਿਆਂ ਇਹ ਤੋਂ ਪਹਿਲਾਂ ਕਿ ਤੁਹਾਡੀ ਇਸ ਗੱਲ ਤੇ ਆਵਾਂ ਕਿ ਹਾਂ, ਮੋਦੀ ਉਹਨਾਂ ਨੂੰ ਹਿਮਾਚਲ ਦੀਆਂ ਚੋਣਾਂ ਦਾ ਇੰਚਾਰਜ ਕਿਵੇਂ ਲਾ ਦਿੱਤਾ ਗਿਆ। ਰੇਲ ਗੱਡੀ ਦਾ ਉਦਘਾਟਨ ਪਿਛਲੇ ਦਿਨੀ ਕੀਤਾ ਮੋਦੀ ਜੀ ਨੇ, ਉਹਨੇ ਆ ਕੇ, ਤੁਹਾਡੇ ਸਾਰਿਆਂ ਦੇ ਧਿਆਨ ਚ ਹੋਏਗਾ, ਪਰ ਇਹ ਪਹਿਲਾ ਮੌਕਾ ਨਹੀਂ ਹੈ। ਨਰਿੰਦਰ ਮੋਦੀ ਹੋਰੀ ਹੁਣ ਤੱਕ ਕਿੰਨੀਆਂ ਰੇਲ ਗੱਡੀਆਂ ਨੂੰ ਝੰਡੀ ਦਿਖਾ ਚੁੱਕੇ ਨੇ, ਕਿੰਨੇ ਪੁਲਾਂ ਦਾ ਉਦਘਾਟਨ ਕਰ ਚੁੱਕੇ ਨੇ। ਜਿੰਨੀ ਕੁ ਮੇਰੇ ਜ਼ਿਹਨ ਦੇ ਵਿੱਚ ਹੈ ਕਿ ਮੇਰਾ ਖਿਆਲ ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਦੇ ਰੇਲ ਨੂੰ ਝੰਡੀ ਨਹੀਂ ਦਿਖਾਈ ਜੀ। ਇਹ ਕੰਮ ਰੇਲ ਮੰਤਰੀ ਕਰਦੇ ਰਹੇ ਨੇ, ਮੁੱਖ ਮੰਤਰੀ ਕਰਦੇ ਰਹੇ ਨੇ, ਪਰ ਇਹ ਮਤਲਬ ਕਿ ਰੇਲ ਮੰਤਰੀ ਨੂੰ ਵੀ ਇਹ ਆਪਣੇ ਸਮਾਗਮ 'ਚ ਨਹੀਂ ਬੁਲਾਉਂਦੇ। ਉਹਨੇ ਵਾਲੇ ਸਮਾਗਮ 'ਚ ਰੇਲ ਮੰਤਰੀ ਹੈ ਹੀ ਨਹੀਂ ਸੀ। ਸੋ ਆਪਣੇ ਆਪ ਨੂੰ ਹੀ ਮਤਲਬ ਕਿ ਮਾਰਕਾ ਬਣਾ ਕੇ ਪੇਸ਼ ਕਰਨ ਦੀ ਜਿਹੜੀ ਆਦਤ ਹੈ, ਉਹ ਆਦਤ ਇਸ ਕਦਰ ਤੱਕ ਹਾਵੀ ਹੋ ਗਈ ਕਿ ਮੋਦੀ ਜੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਹੜੇ ਮੇਰੇ ਪਾਰਟੀ ਚੋਂ ਬਾਗੀ ਉਮੀਦਵਾਰ ਹੋਏ ਹਿਮਾਚਲ ਚੋਂ, ਉਹਨਾਂ ਨੂੰ ਆਪ ਫੋਨ ਕਰਕੇ ਮਨਾਈ ਜਾਂਦੇ ਨੇ ਜੀ। ਇਹ ਕੰਮ ਪ੍ਰਧਾਨ ਮੰਤਰੀ ਦਾ ਹੁੰਦਾ। ਪ੍ਰਵੀਨ ਜੀ, ਸ਼ਰਮ ਆਉਣੀ ਚਾਹੀਦੀ ਹੈ ਭਾਜਪਾਈਆਂ ਨੂੰ, ਬੀਜੇਪੀ ਨੂੰ, ਸਰਕਾਰ ਨੂੰ, ਨਰਿੰਦਰ ਮੋਦੀ ਹੋਰਾਂ ਨੂੰ, ਕਿ ਕੀ ਪ੍ਰਧਾਨ ਮੰਤਰੀ ਦਾ ਕੰਮ ਹੁਣ ਇਸ ਲੈਵਲ ਤੇ ਆ ਗਿਆ ਕਿ ਉਮੀਦਵਾਰ ਤੁਸੀਂ ਕਿਸੇ ਹੋਰ ਨੂੰ ਟਿਕਟ ਦੇਤੀ ਤੇ ਉਮੀਦਵਾਰ ਤੁਹਾਡੀ ਪਾਰਟੀ ਦਾ ਬੰਦਾ ਇੱਕ ਬਾਗੀ ਖੜਾ ਹੋ ਗਿਆ ਤੇ ਬਾਗੀਆਂ ਨੂੰ ਫੋਨ ਕਰੇ। ਉਹ ਭਾਈ, ਇਹ ਚੋਣ ਪਾਰਟੀ ਲੜਦੀ ਹੈ, ਸਰਕਾਰ ਨਹੀਂ ਜੀ। ਪ੍ਰਧਾਨ ਮੰਤਰੀ ਦਾ ਕੰਮ ਨਹੀਂ, ਤੁਹਾਡੀ ਪਾਰਟੀ ਦੇ ਪ੍ਰਧਾਨ ਦਾ ਕੰਮ ਹੈ। ਚਾਹੇ ਉਹ ਹਿਮਾਚਲ ਦਾ ਪ੍ਰਧਾਨ ਪਾਰਟੀ ਦਾ ਦੇਖੇ, ਚਾਹੇ ਉਹ ਦੇਸ਼ ਦੇ ਤੁਹਾਡਾ ਰਾਸ਼ਟਰੀ ਪ੍ਰਧਾਨ ਨੱਡਾ ਦੇਖੇ, ਚਾਹੇ ਤੁਹਾਡਾ ਉਸ ਮਾਮਲੇ ਦੇ ਵਿੱਚ ਲਾਇਆ ਹੋਇਆ ਉੱਥੇ ਇੰਚਾਰਜ ਦੇਖੇ। ਕੀ ਮੋਦੀ ਜੀ ਨੂੰ ਇੰਚਾਰਜ ਲਾਤਾ ਬੀਜੇਪੀ ਨੇ? ਪ੍ਰਧਾਨ ਮੰਤਰੀ ਤੋਂ ਹਟਾ ਕੇ ਉਹਨਾਂ ਨੂੰ ਕਹਿੰਦਾ ਹਿਮਾਚਲ ਚੋਣਾਂ ਦਾ ਇੰਚਾਰਜ ਬਣ ਜਾਓ। ਕਾਂਗੜਾ ਖੇਤਰ ਦੇ ਕਿਰਪਾਲ ਪਰਮਾਰ ਨੇ ਜੀ, ਜਿਹੜੇ ਭਾਜਪਾ ਦੇ ਕੱਦਵਾਰ ਨੇਤਾ ਰਹੇ ਨੇ, ਚੰਗਾ ਨਾਮ ਨਾਲ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਨੇ। ਇੱਥੋਂ ਤੱਕ ਕਿ ਜਦੋਂ ਮੋਦੀ ਪੰਜਾਬ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਪਾਰਟੀ ਦੇ ਵਰਕਰ ਵਜੋਂ ਕੰਮ ਕਰਦੇ ਹੁੰਦੇ ਸੀ, ਇੰਚਾਰਜ ਵਜੋਂ ਕੰਮ ਕਰਦੇ ਸੀ, ਤਾਂ ਪਰਮਾਰ ਉਹਨਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਰਹੇ ਨੇ, ਜਾਂ ਕਹਿ ਲਓ ਸਾਥੀ ਬਣ ਕੇ ਨਾਲ ਕੰਮ ਕਰਦੇ ਰਹੇ ਨੇ ਜੀ। ਤੇ ਇਸ ਲਈ ਉਹ ਪੁਰਾਣੀ ਸਾਂਝ ਨੂੰ ਹੁਣ ਮੋਦੀ ਜੀ ਚੋਣਾਂ 'ਚ ਆਪਣਾ ਹਥਿਆਰ ਵਜੋਂ ਵਰਤਣਾ ਚਾਹੁੰਦੇ ਨੇ, ਕਿਉਂਕਿ ਪਰਮਾਰ ਨੇ ਬਾਗੀ ਹੋ ਕੇ ਝੰਡਾ ਕੱਢਤਾ ਬੀਜੇਪੀ ਦੇ ਮੂਹਰੇ। ਹਾਂਜੀ, ਕਿਰਪਾਲ ਪਰਮਾਰ ਨੂੰ ਟਿਕਟ ਨਹੀਂ ਮਿਲੀ, ਤੇ ਜਿਹੜੇ ਬੰਦੇ ਨੂੰ ਟਿਕਟ ਮਿਲੀ ਉਹ ਕਹਿੰਦੇ ਜੀ ਧਨਾੜ ਹੈ ਜੀ, ਪੈਸੇ ਵਾਲਾ ਜੀ, ਪਹੁੰਚ ਵਾਲਾ ਜੀ, ਇਸ ਲਈ ਉਹਨੂੰ ਟਿਕਟ ਦੇਤੀ। ਤੇ ਪਰਮਾਰ ਨਾਰਾਜ਼ ਹੋਏ ਤੇ ਉਹਨਾਂ ਨੇ ਕਾਗਜ਼ ਭਰਤੇ, ਤੇ 3 ਦਿਨ ਪਹਿਲਾਂ, 4 ਦਿਨ ਪਹਿਲਾਂ ਨਰਿੰਦਰ ਮੋਦੀ ਦਾ ਫੋਨ ਆਉਂਦਾ ਉਹਨਾਂ ਨੂੰ। ਹੁਣ ਇਹ ਉਧਰੋਂ ਆਵਾਜ਼ ਬੜੀ ਕੱਚੀ ਪੱਕੀ ਸੁਣਦੀ ਹੈ, ਪਰ ਪਰਮਾਰ ਦੀ ਆਵਾਜ਼ ਬੜੀ ਸਾਫ਼ ਸੁਣਦੀ, ਜਿਹੜੇ ਬਾਰ-ਬਾਰ ਮੋਦੀ ਜੀ ਕਹਿੰਦੇ ਨੇ ਜੀ। ਪਰ ਜਿੰਨੀ ਕੋ ਆਵਾਜ਼ ਸੁਣਦੀ ਆ ਉਹਦੇ ਵਿੱਚ ਸਾਫ਼ ਸਮਝ ਆ ਰਿਹਾ ਮੋਦੀ ਜੀ ਕਹਿੰਦੇ ਨੇ, यदि तुम मोदी को कुछ मानते हो तो बस वापिस चले जाओ। वो कहता मोदी जी मेरी गल सुनो। नहीं, मैं गल नहीं सुननी, कहता मैं तेरी गल नहीं सुननी, तू बस मेरी गल सुन। तैं चोण नहीं लड़नी, तेनू मोदी ते भरोसा है, बस जे मेरे ते भरोसा है तो तू अपनी टिकट वापस ले ला, या अपनी चोण वापस ले ला, बस तू वापस घरे चला जा।
ਜੀ ਕਹਿੰਦਾ ਮੋਦੀ ਜੀ ਹੁਣ ਤਾਂ ਬਹੁਤ ਦੇਰ ਹੋ ਗਈ, 2 ਦਿਨ ਪਹਿਲਾਂ ਮੈਨੂੰ ਕਹਿੰਦਾ ਨਾ ਮੈਂ ਕੁਝ ਨਹੀਂ ਸੁਣਨਾ, ਤੂੰ ਬਸ ਤੂੰ ਮੇਰੇ ਤੇ ਛੱਡ ਦੇ, ਬਾਕੀ ਤੇਰਾ ਕੰਮ ਮੇਰੇ ਤੇ ਛੱਡ ਦੇ। ਮਤਲਬ ਇਹ ਗੱਲਾਂ ਇਹਦਾ ਮਤਲਬ ਲਾਲਚ ਦੇਣ ਵਾਲੀਆਂ ਹੁੰਦੀਆਂ ਕਿ ਇੱਕ ਵਾਰ ਤੂੰ ਪਿੱਛੇ ਹੋ ਜਾ, ਬਾਅਦ ਚੋਂ ਤੇਰੇ ਲਈ ਮੈਂ ਕੁਝ ਕਰੂੰਗਾ ਜੀ। ਠੀਕ ਹੈ। ਪਰ ਸਵਾਲ ਇਹ ਹੈ ਕਿ ਇਹ ਪਾਰਟੀ ਦਾ ਪ੍ਰਧਾਨ ਕਰਦਾ, ਇਹ ਉੱਥੇ ਦੇ ਉਹਨਾਂ ਦੇ ਉਮੀਦਵਾਰਾਂ ਚੋਂ ਕੋਈ ਉਮੀਦਵਾਰ ਕਰਦਾ ਹੈ, ਜਿਹੜੀ ਚੋਣ ਲੜ ਰਹੀ ਧਿਰ ਉਹ ਕਰਦਾ, ਪਾਰਟੀ ਨੇ ਕੋਈ ਇੰਚਾਰਜ ਲਾਇਆ ਉਹ ਕਰਦਾ, ਤਾਂ ਗੱਲ ਸਮਝ ਆਉਂਦੀ ਪ੍ਰਵੀਨ ਜੀ। ਦੇਸ਼ ਦਾ ਪ੍ਰਧਾਨ ਮੰਤਰੀ ਮਤਲਬ ਹੁਣ ਇਸ ਪੱਧਰ ਤੱਕ ਆ ਜਾਵੇ ਕਿ ਉਹ ਬਾਕੀ ਹੋਏ ਉਮੀਦਵਾਰਾਂ ਨੂੰ ਮਨਾਉਣ ਦਾ ਕੰਮ ਕਰੇ, ਇੱਥੋਂ ਅੰਦਾਜ਼ਾ ਲਾ ਲਓ ਕਿ ਨਰਿੰਦਰ ਮੋਦੀ ਕਿਸ ਭੂਮਿਕਾ 'ਚ ਨੇ। ਫਿਰ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਕਦੇ ਸੰਭਾਲਿਆ ਹੀ ਨਹੀਂ ਸੀ, ਉਹ ਸਿਰਫ ਪਾਰਟੀ ਦਾ ਪ੍ਰਚਾਰਕ ਬਣ ਕੇ ਕੰਮ ਕਰਦਾ ਹੈ, ਉਹਨੂੰ ਚੋਣ ਰੈਲੀਆਂ ਕਰਨ 'ਚ ਸਵਾਦ ਆਉਂਦਾ ਹੈ। ਪਰ ਆ ਇਸ ਹੱਦ ਤੱਕ ਆ ਗਿਆ ਕਿ ਹੁਣ ਹਿਮਾਚਲ ਦਾ ਕੀ ਇੰਚਾਰਜ ਲਾ ਦਿੱਤਾ ਮੋਦੀ ਨੂੰ ਕਿ ਮੋਦੀ ਜੀ ਹੁਣ ਮਨਾਉਂਦੇ ਫਿਰਦੇ ਨੇ ਉਮੀਦਵਾਰਾਂ ਨੂੰ। ਇਹ ਸ਼ਰਮਨਾਕ ਕਰ ਮੇਰੀ ਸਮਝ ਦੇ ਹਿਸਾਬ ਨਾਲ ਇਹ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਇਹ ਪਹਿਲੀ ਵਾਰ ਨਹੀਂ ਹੈ ਆਪਣੇ ਸ਼ਰਮਾ ਜੀ, ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਜੋ ਉਸ ਅਹੁਦੇ ਦੀ ਗਰਿਮਾ ਉਹ ਤੋਂ ਹੇਠਲੇ ਲੈਵਲ ਦਾ ਕੰਮ ਕੀਤਾ ਹੋਵੇ। ਮੋਦੀ ਸਾਹਿਬ ਅੱਗੇ ਵੀ ਇਹਨਾਂ ਚੀਜ਼ਾਂ ਕਰਕੇ ਕਈ ਵਾਰੀ ਸੁਰਖੀਆਂ ਦੇ ਵਿੱਚ ਆਏ ਆ।